ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਜਿਹੜੇ ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ ਯੂਐਸ ਦੇ ਵਿੱਚ ਇਸ ਟਾਈਮ ਇਲੈਕਸ਼ਨਸ ਦੇ ਵਿੱਚ ਵੀ ਬਹੁਤ ਵੱਡਾ ਮੁੱਦਾ ਬਣਿਆ ਹੋਇਆ। ਪਰ ਇਹਦੇ ਇਸ ਮੁੱਦੇ ਦੀ ਆੜ ਦੇ ਵਿੱਚ ਬਥੇਰੇ ਲੋਕ ਅਜਿਹੇ ਨੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਤੇ ਪ੍ਰਵਾਸੀਆਂ ਤੋਂ ਵੀ ਜਿਹੜਾ ਪੈਸਾ ਉਹ ਉਗਰਾਉਂਦੇ ਨੇ, ਜਿਹੜੇ ਕਿ ਮੈਕਸੀਕੋ ਦੇ ਰਸਤੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਯੂਐਸ ਸਟੇਟ ਡਿਪਾਰਟਮੈਂਟ ਜਿਹੜਾ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਜਸਟਿਸ ਉਹਦੇ ਹਵਾਲੇ ਦੇ ਨਾਲ ਇੱਕ ਖਬਰ ਆ ਰਹੀ ਹੈ ਕਿ ਇੱਕ ਬੰਦਾ ਜਿਹੜਾ ਕਿ ਜਿਹਦਾ ਨਾਮ ਦੱਸਿਆ ਗਿਆ ਡਾਰਵਿਨ ਜਿਨੋਵੇ ਪਾਲਵਾ ਪੈਸਟਰਾਨਾ, ਇਹ ਬੰਦਾ ਜਿਹੜਾ ਉਹ ਇਮੀਗ੍ਰੇਸ਼ਨ ਮਾਫ ਕਰਨਾ ਮੈਕਸੀਕੋ ਤੋਂ ਜਿਹੜੇ ਬੰਦੇ ਗੈਰ ਕਾਨੂੰਨੀ ਢੰਗ ਦੇ ਨਾਲ ਯੂਐਸ ਦਾਖਲ ਹੁੰਦੇ ਸੀਗੇ ਉਹਨਾਂ ਨੂੰ ਅਗਵਾ ਕਰ ਲੈਂਦਾ ਸੀਗਾ ਤੇ ਫਿਰ ਉਹਨਾਂ ਦੀਆਂ ਫੈਮਲੀਜ਼ ਤੋਂ, ਉਹਨਾਂ ਦੇ ਪਰਿਵਾਰਾਂ ਤੋਂ ਪੈਸਾ ਉਗਰਾਉਂਦਾ ਸੀਗਾ। ਇਹ ਦੱਸਿਆ ਗਿਆ ਹੌਂਡਰੂਸ ਦਾ ਰਹਿਣ ਵਾਲਾ ਸੀਗਾ ਤੇ ਇਸ ਨੇ ਪਿਛਲੇ ਦਿਨੀ ਗੁਆਟੇਮਾਲਾ ਦੇ ਨਾਲ ਤਾਲੁਕਾਤ ਰੱਖਦੇ ਕਈ ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਨੂੰ ਅਗਵਾ ਕਰ ਲਿਆ ਸੀਗਾ। ਦੱਸਿਆ ਜਾ ਰਿਹਾ ਕਿ ਜਿਹੜਾ ਯੂਐਸ ਡਿਪਾਰਟਮੈਂਟ ਆਫ ਜਸਟਿਸ ਹੈ ਉਹਦੀ ਉਹਨੇ ਜਿਹੜੀ ਜਾਣਕਾਰੀ ਨਸ਼ਰ ਕੀਤੀ ਹੈ ਉਸ ਮਾਮਲੇ ਦੇ ਵਿੱਚ ਇਹਨੇ ਉਹਨਾਂ ਨੂੰ ਅਗਵਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਕਿ ਮੈਂ ਤੁਹਾਨੂੰ ਯੂਐਸ ਦੇ ਵਿੱਚ ਐਂਟਰ ਨਹੀਂ ਹੋਣ ਦੇਵਾਂਗਾ, ਪਹਿਲਾਂ ਮੈਨੂੰ ਪੈਸੇ ਦਿਓ ਤੁਸੀਂ। $1500 ਇੱਕ ਜਾਣੇ ਤੋਂ ਇਹਨੇ ਉਗਰਾਹੇ ਆ ਗਲਤ ਤਰੀਕੇ ਦੇ ਨਾਲ। ਤੇ ਦੱਸਿਆ ਗਿਆ ਕਿ ਯੂਐਸ ਦੇ ਵਿੱਚ ਜਿਹੜੇ ਵੜਨ ਦੇ ਚਾਹਵਾਨ ਆ ਪ੍ਰਵਾਸੀ, ਉਹਨਾਂ ਤੋਂ ਚਾਹੇ ਉਹ ਫਿਨਿਕਸ ਦੇ ਇਲਾਕੇ ਹੋਣ, ਚਾਹੇ ਐਲ ਪਾਸੋ ਦੇ, ਟੈਕਸਸ ਦੇ ਜਾਂ ਐਲਬਰਕੀਕ ਦੇ ਇਲਾਕਿਆਂ ਦੇ ਵਿੱਚ ਜਾਂ ਨਿਊ ਮੈਕਸੀਕੋ, ਉੱਥੇ ਇਹਨੇ ਮਾਈਗ੍ਰੈਂਟਸ ਤੋਂ ਜਿਹੜੇ ਕਈਆਂ ਤੋਂ ਫੋਨ ਖੋਲੇ ਤੇ ਉਸ ਤੋਂ ਬਾਅਦ ਉਹਨੇ ਉਹਨਾਂ ਨੂੰ ਫੋਨ ਵਾਪਸ ਨਹੀਂ ਦਿੱਤੇ। ਇਹਦਾ ਜਿਹੜਾ ਇੱਕ ਹੋਰ ਜਿਹੜਾ ਗੈਂਗ ਆ ਉਹਦੇ ਤੋਂ ਵੀ ਇੱਕ ਬੰਦਾ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਲੰਘੇ ਦਿਨ, ਐਡੁਆਰ ਇਸਰਾਇਲ ਸੌਸਾ ਨੋਨ ਐਜ਼, ਜਿਹੜਾ ਕਿ ਰਹਿਣ ਵਾਲਾ ਗੁਆਟੇਮਾਲਾ ਦਾ। ਉਹਨਾਂ ਤੋਂ ਇਸ ਗੈਂਗ ਨੇ ਪੈਸੇ ਜਿਹੜੇ ਆ ਉਗਰਾਏ ਸੀਗੇ ਤੇ ਉਸ ਤੋਂ ਬਾਅਦ ਐਲਏ ਦੇ ਇਲਾਕਿਆਂ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਸੀਗਾ। ਇਹਨਾਂ ਬੰਦਿਆਂ ਦਾ ਜਿਹੜਾ ਗੈਂਗ ਆ ਉਹ ਅਮਰੀਕਾ ਦੇ ਵਿੱਚ ਵੀ ਐਕਟਿਵ ਹੈ ਤੇ ਜੇਕਰ ਕੋਈ ਬੰਦਾ ਪੈਸੇ ਨਹੀਂ ਦਿੰਦਾ ਜਾਂ ਕਿਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਇਹਨਾਂ ਦੇ ਚੁੰਗਲ ਚੋਂ ਬਚ ਜਾਂਦਾ ਤਾਂ ਬਾਅਦ ਦੇ ਵਿੱਚ ਉਹ ਐਲਏ ਦੇ ਇਲਾਕਿਆਂ ਦੇ ਵਿੱਚ ਪਿੱਛਾ ਵੀ ਕਰਦੇ ਨੇ ਤੇ ਉਹਨਾਂ ਨੂੰ ਫਿਰ ਤੋਂ ਜਿਹੜਾ ਅਗਵਾ ਕਰ ਲੈਂਦੇ ਨੇ। ਹੁਣ ਇਹਨੂੰ ਜਿਹੜਾ ਅਪ੍ਰੈਲ 1 ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀਗਾ ਕਿ ਉਹਨੂੰ ਇਹਨਾਂ ਨੇ ਜਿਹੜਾ ਐਡੂਆਰ ਇਜ਼ਰਾਈਲ ਆ ਉਹਨੂੰ ਦੱਸਿਆ ਗਿਆ ਸੀ ਐਸਆਰ ਲੈ, ਉਹਨੂੰ ਕਿਹਾ ਗਿਆ ਸੀਗਾ ਕਿ ਤੂੰ ਆਪਣੀ ਫੈਮਿਲੀ ਨੂੰ ਕੰਟੈਕਟ ਕਰ ਤੇ ਸਾਨੂੰ $1500 ਦੇ। ਇਸ ਬੰਦੇ ਦਾ ਕਹਿਣਾ ਇਹ ਹੈ ਕਿ ਇਸ ਗੈਂਗ ਨੇ ਕਈ ਜਾਣੇ ਅਜਿਹੇ ਨੇ ਜਿਨ੍ਹਾਂ ਤੋਂ $1500 ਉਗਰਾਹੇ ਨੇ, ਕਈਆਂ ਤੋਂ ਫੋਨ ਨੇ ਤੇ ਕਈ ਬੰਦੇ ਹਾਲੇ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਨੇ। ਹੁਣ ਦੱਸਿਆ ਜਾ ਰਿਹਾ ਕਿ ਹੋਰ ਵੀ ਜਿਹੜੇ ਜਿੱਥੇ 57 ਮਾਈਗ੍ਰੈਂਟ ਫੈਡਰਲ ਅਫੀਸ਼ੀਅਲਸ ਨੇ ਲੱਭੇ ਸੀਗੇ, ਮਈ 21 ਦੀ ਗੱਲ ਹੈ ਇਸੇ ਸਾਲ ਦੀ, ਉਹ ਵੀ ਉਸ ਮਾਮਲੇ ਦੇ ਤੰਦ ਵੀ ਇਸ ਬੰਦੇ ਦੇ ਨਾਲ ਜਾ ਜੁੜਦੇ ਨੇ। ਹੁਣ ਤੁਸੀਂ ਦੇਖੋ ਵੀ ਇੱਕ ਮੁਲਕ ਆ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇੱਥੇ ਜਿਹੜੇ ਲੰਘ ਆਉਂਦੇ ਨੇ, ਕੈਲੀਫੋਰਨੀਆ ਵਰਗੇ ਸੂਬੇ ਤਾਂ ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਨੇ, ਅਮਰੀਕਾ ਪਨਾਹ ਦੇ ਰਿਹਾ, ਪਰ ਦੂਜੇ ਪਾਸੇ ਉਹਦੀ ਆੜ ਦੇ ਵਿੱਚ ਕਿੰਨੇ ਗੈਂਗ ਨੇ ਜਿਹੜੇ ਕਿ ਅਮਰੀਕਾ ਦੇ ਵਿੱਚ ਵੜਨ ਤੋਂ ਪਹਿਲਾਂ ਵੀ ਜੇਬ ਲੁੱਟਦੇ ਨੇ ਤੇ ਸਰੀਰਕ ਤੌਰ ਤੇ ਸ਼ੋਸ਼ਣ ਕਰਦੇ ਨੇ। 9290 ਕੈਸ਼ ਮਿਲਿਆ, ਪੁਲਿਸ ਨੇ ਇੱਕ ਰੇਡ ਕੀਤੀ ਸੀ ਇੱਕ ਬੰਦੇ ਤੋਂ, ਤੇ ਕਿੰਨਾ ਵੱਡਾ ਇਹ ਗੈਂਗ ਹੋਊਗਾ ਤੇ ਕਿੰਨੇ ਹੀ ਪ੍ਰਵਾਸੀਆਂ ਤੋਂ ਇਹਨਾਂ ਨੇ ਪੈਸੇ ਜਿਹੜੇ ਆ ਉਹ ਉਗਰਾਹੇ ਹੋਣਗੇ ਜੀ।